अस्सलाम वालेकुम दोस्तों, सोच दे सफर ਦੇ ਨਾਲ ਡਾਕਟਰ ਰਫੀਕ ਤੁਹਾਡੀ ਖidmat 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਕਿ ਲੰਬੀ ਤਨਹਾਈ ਤੁਹਾਡੇ ਵਾਸਤੇ ਕਿੰਨੀ ਖਤਰਨਾਕ ਹੋ ਸਕਦੀ। ਲੰਬੀ ਦੇਰ ਤੇ ਤੱਕ ਇਕੱਲਿਆਂ ਰਹਿਣਾ, ਤਨਹਾ ਰਹਿਣਾ ਤੁਹਾਡੇ ਵਾਸਤੇ ਖਤਰਨਾਕ ਹੋ ਸਕਦਾ ਹੈ, ਨਾ ਸਿਰਫ ਨਫਸਿਆਤੀ ਤੌਰ ਤੇ ਬਲਕਿ ਜਿਸਮਾਨੀ ਤੌਰ ਤੇ ਵੀ। ਇਹਦੇ ਪਿੱਛੇ ਇੱਕ ਪਰਸਪੈਕਟਿਵ ਹੈ, ਮੈਂ ਤੁਹਾਨੂੰ ਦੱਸਾਂਗਾ ਕਿ ਬਹੁਤ ਸਾਰੇ ਲੋਕ ਜਦੋਂ ਲੋਕਾਂ ਕੋਲੋਂ ਥੱਕ ਜਾਂਦੇ ਨੇ ਨਾ, ਉਹ ਕਹਿੰਦੇ ਨੇ ਹੁਣ ਮੈਂ ਇਕੱਲਾ ਹੀ ਰਵਾਂਗਾ। ਔਰ ਹਮੇਸ਼ਾ ਯਾਦ ਰੱਖਿਆ ਜੇ ਕਿ ਸ਼ੁਰੂ ਸ਼ੁਰੂ ਇਕੱਲੇ ਰਹਿਣ 'ਚ ਬੜਾ ਸਕੂਨ ਹੁੰਦਾ ਹੈ, ਕਿਉਂਕਿ ਤੁਸੀਂ ਹੁਣੇ ਹੁਣੇ ਤੁਹਾਨੂੰ ਕੋਈ ਤਕਲੀਫ ਪਹੁੰਚੀ ਹੁੰਦੀ, ਲੋਕਾਂ ਤੋਂ ਤੁਸੀਂ ਤੰਗ ਹੁੰਦੇ ਜੇ, ਥੱਕੇ ਹੁੰਦੇ ਜੇ, ਤੇ ਤੁਸੀਂ ਇਕੱਲੇ ਜਦੋਂ ਹੁੰਦੇ ਜੇ ਨਾ, ਤੁਹਾਨੂੰ ਸਕੂਨ ਮਿਲਦਾ ਕਿ ਯਾਰ ਦੇਖੋ, ਹਾਂ ਉਦੋਂ ਤੁਹਾਡੇ ਹਾਲਾਤ ਵੀ ਸ਼ਾਇਦ ਬਿਹਤਰ ਹੁੰਦੇ ਨੇ ਕਿ ਸ਼ਾਇਦ ਤੁਸੀਂ ਇਕੱਲੇ ਵੀ ਰਹਿ ਸਕਦੇ ਜੇ। ਲੇਕਿਨ ਜਦੋਂ ਜਦੋਂ ਟਾਈਮ ਗੁਜ਼ਰਦਾ, ਤੁਸੀਂ ਜ਼ਿਆਦਾ ਤਨਹਾ ਰਹਿਣਾ ਸ਼ੁਰੂ ਕਰ ਦਿੰਦੇ ਜੇ। ਉਹ ਲੋਕ ਵੀ ਤੁਹਾਨੂੰ ਫਾਲੋ ਨਹੀਂ ਕਰਦੇ, ਉਹ ਵੀ ਤੁਹਾਡੇ ਬਗੈਰ ਰਹਿਣਾ ਸਿੱਖ ਜਾਂਦੇ। ਹੁੰਦਾ ਕਿ ਜਦ ਜ਼ਿਆਦਾ ਤਨਹਾਈ ਜਾਂਦੇ ਜੇ, ਤੁਸੀਂ ਓਵਰ ਥਿੰਕ ਕਰਨਾ ਸ਼ੁਰੂ ਕਰ ਦਿੰਦੇ ਜੇ, ਕਿਉਂਕਿ ਤੁਹਾਡੇ ਕੋਲ ਕੋਈ ਕੰਮ ਹੀ ਨਹੀਂ ਹੁੰਦਾ, ਲੋਕਾਂ ਨੂੰ ਮਿਲਣ ਵਾਸਤੇ ਟਾਈਮ ਹੀ ਨਹੀਂ ਹੁੰਦਾ। ਤੁਹਾਡੇ ਆਪਣੇ ਜਜ਼ਬਾਤ ਆਪ ਹੀ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹੁੰਦੇ, ਬਲਕਿ ਉਹਨੂੰ ਦਬਾ ਰਹੇ ਹੁੰਦੇ। ਉਹਦੀ ਵਜ੍ਹਾ ਤੋਂ ਕੀ ਹੁੰਦਾ ਹੈ? ਜ਼ਿਆਦਾ ਸੋਚਣਾ, ਓਵਰ ਥਿੰਕਿੰਗ, ਉਹਦੇ ਤੋਂ ਐਂਜ਼ਾਈਟੀ, ਟੈਨਸ਼ਨ, ਡਰ, ਖੌਫ, ਇਹ ਚੀਜ਼ਾਂ ਜਨਮ ਲੈਂਦੀਆਂ ਨੇ, ਜਿਹਦੀ ਵਜ੍ਹਾ ਤੋਂ ਨਾ ਸਿਰਫ ਤੁਹਾਨੂੰ ਜ਼ਿਹਨੀ ਸਕੂਨ ਖਰਾਬ ਹੁੰਦਾ, ਬਲਕਿ ਜ਼ਿਹਨੀ ਸਕੂਨ ਜਦੋਂ ਵੀ ਖਰਾਬ ਹੋਣਾ ਨਾ, ਤੁਹਾਡੇ ਜਿਸਮ ਤੇ ਵੀ ਅਸਰ ਆਉਂਦਾ ਹੈ। ਯਾਨੀ ਕਿ ਜ਼ਿਹਨੀ ਤੌਰ ਤੇ ਤੁਸੀਂ ਠੀਕ ਨਹੀਂ, ਤੁਹਾਡਾ ਮਿਹਦਾ ਠੀਕ ਨਹੀਂ, ਤੁਹਾਡਾ ਇਮਿਊਨ ਸਿਸਟਮ ਖਰਾਬ ਹੋ ਗਿਆ, ਤੁਹਾਨੂੰ ਜਿਸਮਾਨੀ ਮਸਲੇ ਵੀ ਆਉਣਾ ਸ਼ੁਰੂ ਹੋ ਜਾਂਦੇ ਨੇ, ਡਿਪਰੈਸ਼ਨ ਹੋਣਾ ਸ਼ੁਰੂ ਹੋ ਜਾਂਦਾ। ਫਿਰ ਤੁਹਾਨੂੰ ਪਤਾ ਚੱਲਦਾ ਕਿ ਨਹੀਂ ਯਾਰ, ਇਹ ਗਲਤੀ ਹੋ ਗਈ। ਲਿਹਾਜ਼ਾ ਹਮੇਸ਼ਾ ਤੁਸੀਂ ਕੋਸ਼ਿਸ਼ ਕਰਨੀ, ਜਦੋਂ ਵੀ ਤੁਹਾਨੂੰ ਕੋਈ ਲੋਕ ਤੰਗ ਕਰਦੇ ਨੇ, ਤੁਹਾਡੀ ਜ਼ਿੰਦਗੀ 'ਚ ਬੁਰੇ ਲੋਕ ਆਉਂਦੇ ਨੇ, ਯਾਰ ਇਹ ਗੱਲ ਤੁਸੀਂ ਜ਼ਰੂਰ ਯਾਦ ਰੱਖਣੀ ਹੈ ਕਿ ਇਹ ਦੁਨੀਆ 7 ਅਰਬ ਦੀ ਜਿਹੜੀ ਆਬਾਦੀ ਹੈ, ਇਹਦੇ 'ਚ ਵੀ ਸਿਰਫ ਬੁਰੇ ਲੋਕ ਨਹੀਂ ਹੈ, ਅੱਛੇ ਲੋਕ ਵੀ ਨੇ। ਇਹ ਤੁਹਾਡਾ ਰਾਈਟ ਹੈ ਕਿ ਤੁਸੀਂ ਬੁਰੇ ਲੋਕਾਂ ਨੂੰ ਛੱਡ ਸਕਦੇ ਜੇ, ਲੇਕਿਨ ਅੱਛੇ ਲੋਕ ਤੇ ਲੱਭ ਸਕਦੇ ਜੇ। ਇੱਕ ਗੱਲ ਯਾਦ ਰੱਖਿਆ ਜੇ, ਲੋਕਾਂ ਤੋਂ ਬਗੈਰ ਜ਼ਿੰਦਗੀ ਨਹੀਂ ਹੈ। ਕੋਸ਼ਿਸ਼ ਕਰਿਆ ਜੇ ਕਿ ਲੋਕਾਂ ਨੂੰ ਡਿਲੀਟ ਨਾ ਕਰੋ ਆਪਣੀ ਜ਼ਿੰਦਗੀ 'ਚ, ਲੋਕਾਂ ਨੂੰ ਐਡ ਕਰੋ। ਹਾਂ, ਜਿੱਥੇ ਕੋਈ ਮਸਲਾ ਖਰਾਬ ਹੁੰਦਾ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰੋ, ਉਹਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ ਉਸ ਰਿਸ਼ਤੇ ਨੂੰ। ਕਿਉਂਕਿ ਸਟੱਡੀ ਇਹ ਕਹਿੰਦੀਆਂ ਨੇ, ਜਿਹੜੀ ਕੁਆਲੀਟੇਟਿਵ ਤੇ ਲੰਬੇ ਅਰਸੇ ਤੋਂ ਜਿਹੜੀ ਸਟੱਡੀ ਹੋ ਰਹੀਆਂ ਨੇ, ਜਿਸ ਤਰ੍ਹਾਂ ਇੱਕ ਹਾਰਵਰਡ ਯੂਨੀਵਰਸਿਟੀ ਸਟੱਡੀ ਹੋ ਰਹੀ, ਯਾਨੀ ਕਿ ਉਸ ਸਟੱਡੀ 'ਚ ਇਹ ਪੁੱਛਿਆ ਜਾਂਦਾ ਹੈ ਕਿ ਯਾਨੀ ਕਿ ਜਿਹੜੇ ਲੋਕ ਮਰਨ ਵਾਲੇ ਹੁੰਦੇ ਨੇ, ਉਹਨਾਂ ਦੇ ਕਰੀਬ ਹੁੰਦੇ ਨੇ, ਹਸਪੀਟਲ 'ਚ ਜਿਹੜੇ ਪਏ ਨੇ, ਉਹਨਾਂ ਤੇ ਇੱਕ ਸਟੱਡੀ ਹੋ ਰਹੀ ਹੈ ਔਰ ਕਈ ਅਰਸੇ ਤੋਂ ਹੋ ਰਹੀ ਹੈ ਕਿ ਤੁਹਾਨੂੰ ਜ਼ਿੰਦਗੀ 'ਚ ਸਭ ਤੋਂ ਬਿਹਤਰੀਨ ਚੀਜ਼ ਕੀ ਲੱਗਦੀ ਹੈ, ਤੁਸੀਂ ਕਿਵੇਂ ਖੁਸ਼ ਰਹਿ ਸਕਦੇ ਜੇ ਕਿਸ ਚੀਜ਼ ਤੋਂ। ਉਹਨਾਂ ਅਕਸਰ ਇਹ ਕਿਹਾ ਕਿ ਰਿਲੇਸ਼ਨਸ਼ਿਪਸ ਹੀ ਬਹੁਤ ਬਿਹਤਰੀਨ ਚੀਜ਼, ਯਾਨੀ ਕਿ ਆਪਣੇ ਰਿਲੇशनशिप अच्छे रखो, लोगों नाल जुड़े रहो, क्योंकि इंसान जड़ा ना एक सोशल एनिमल है, ये लोगों तो बगैर नहीं रह सकता। तो लिहाजा अगर तुम्हारी जिंदगी च कोई बुरे लोग आए ने, तो मतलब ये नहीं है कि अच्छे लोग नहीं है, ਤੁਹਾਡੇ ਚ ਕਮੀ ਕਿ अच्छे लोग ਤੁਸੀਂ ਲੱਭੋ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਅੱਛਾ ਲੱਗਿਆ ਹੋਵੇਗਾ, लेकिन फिर भी अगर ਤੁਹਾਡਾ ਕੋਈ क्वेश्चन है, कमेंट सेक्शन जरूर मेंशन करो, इंशाल्लाह मैं जवाब भी देंगे, हो सके तो वीडियो भी बना दें। जज़ाकल्लाह।